अस्सलाम वालेकुम जी, तुसी वेख रहे हो पंजाबी न्यूज़ चैनल। तो पंजाबी न्यूज़ चैनल दे अज दा जिहड़ा प्रोग्राम है खुशहाल किसान, ਉਹਦੇ ਵਿੱਚ ਅੱਜ ਅਸੀਂ ਗੱਲਬਾत करांगे ਜ਼ਿਮੀਂਦਾਰੇ ਦੇ ਉੱਤੇ, ਕਾਸ਼ਤਕਾਰੀ ਦੇ ਉੱਤੇ। ਤੇ ਉਹਦੇ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਤਹਿਰੀਕ ਇਨਸਾਫ ਦੀ ਜਿਹੜੀ ਮੌਜੂਦਾ ਗਵਰਨਮੈਂਟ ਹੈ ਉਹ ਦਾਅਵੇ ਕਰ ਰਹੀ ਹੈ ਕਿ ਜੀ ਸਾਡੇ ਦੌਰੇ ਹਕੂਮਤ ਦੇ ਵਿੱਚ ਕਿਸਾਨ ਜਿਹੜੇ ਨੇ ਖੁਸ਼ਹਾਲ ਹੋਏ ਨੇ, ਉਹਨਾਂ ਨੂੰ ਉਹਨਾਂ ਦੀ ਫਸਲਾਂ ਦੀ ਪੂਰੀ ਕੀਮਤ ਮਿਲ ਰਹੀ ਹੈ ਤੇ ਉਹਨਾਂ ਦੀ ਜਿਹੜੀ ਔਸਤ ਪੈਦਾਵਾਰ ਹੈ ਉਹਦੇ ਵਿੱਚ ਵੀ ਇਜ਼ਾਫਾ ਹੋ ਰਿਹਾ ਹੈ। ਇਸ ਟਾਈਮ ਅਸੀਂ ਮੌਜੂਦ ਹਾਂ ਇਸਲਾਮ ਨਗਰ ਦੇ ਇੱਕ ਜ਼ਿਮੀਂਦਾਰ ਚੌਧਰੀ ਆਬਦ ਜੱਟ ਰਿਆੜ ਕੋਲ, ਤੇ ਉਹਨਾਂ ਕੋਲ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜ਼ਿਮੀਂਦਾਰੇ ਦਾ ਜਿਹੜਾ ਗੁਜ਼ਸ਼ਤਾ ਦੌਰੇ ਹਕੂਮਤ ਸੀ ਉਹਦੇ ਵਿੱਚ ਜ਼ਿਮੀਂਦਾਰਾਂ ਨੂੰ ਬੜੀ ਤਕਲੀਫ ਸੀ ਤੇ ਆਇਆ ਕਿ ਜਿਹੜੀ ਮੌਜੂਦਾ ਗਵਰਨਮੈਂਟ ਆਈ ਹੈ ਇਹਦੇ ਵਿੱਚ ਵੀ ਉਹੀ ਤਕਲੀਫਾਂ ਦੁੱਖ ਬਰਦਾਸ਼ਤ ਕਰ ਰਹੇ ਨੇ ਜਾਂ ਉਹਦੇ ਵਿੱਚ ਕੋਈ ਘਾਟਾ ਵਾਧਾ ਹੋਇਆ। अस्सलाम वालेकुम जी आबद भाई। वालेकुम सलाम। की हाल ने जी? सेहत ठीक है? अल्हम्दुलिल्लाह। बहुत बहुत शुक्रिया जी ਤੁਹਾਡਾ टाइम देने ਦਾ। ਤੇ ਆਬਦ ਭਾਈ ਇਹ ਦੱਸੋ ਕਿ ਜਿਹੜੀ ਗਵਰਨਮੈਂਟ ਤਹਿਰੀਕ ਇਨਸਾਫ ਦੀ ਦਾਅਵੇ ਕਰ ਰਹੀ ਹੈ ਕਿ ਸਾਡੇ ਦੌਰ ਦੇ ਵਿੱਚ ਕਿ ਕਿਸਾਨ ਜਿਹੜੇ ਨੇ ਖੁਸ਼ਹਾਲ ਹੁੰਦੇ ਜਾ ਰਹੇ ਨੇ, ਇਹ ਆਇਆ ਕਿ ਗਵਰਨਮੈਂਟ ਦਾ ਦਾਅਵੇ ਸੱਚੇ ਨੇ ਜਾਂ ਸਿਰਫ ਉਹ ਇੱਕ ਪੁਲਿਸੀ ਬਿਆਨ ਦੇ ਰਹੇ ਨੇ? ਜੀ ਪਤਾ ਗੱਲ ਕੀ ਹੈਗੀ ਆ, ਜਿਹੜੀ ਜ਼ਿਮੀਂਦਾਰ ਦੀ ਖੁਸ਼ਹਾਲੀ ਦੀ ਗੱਲ ਇਹ ਆ ਕਿ ਪੀਟੀਆਈ ਦੀ ਗਵਰਨਮੈਂਟ ਦੇ ਵਿੱਚ ਮਿਹਨਤ ਕਿਸਾਨ ਕਰਦਾ ਉਹ ਅੱਲਾਹ ਪਾਕ ਦੀ ਜ਼ਾਤ ਨੇ ਉਹਦਾ ਫਲ ਦੇਣਾ ਹੁੰਦਾ। ਪੀਟੀਆਈ ਦੀ ਗਵਰਨਮੈਂਟ ਦੇ ਵਿੱਚ ਇਹ ਗੱਲ ਹੈਗਾ ਕਿ ਫਸਲ ਦਾ ਰੇਟ ਬਿਲਕੁਲ ਠੀਕ ਹੈਗਾ, ਗੰਨੇ ਦਾ, ਚਾਵਲ ਦਾ, ਕਣਕ ਦਾ ਰੇਟ ਜਿਹੜਾ ਇਹ ਸਾਡੇ ਇਲਾਕੇ ਦੀ ਹੀ ਫਸਲ ਆ ਜਾਂ ਸਬਜ਼ੀਆਂ ਗਾਜਰਾਂ ਵਗੈਰਾ, ਇਹਦਾ ਰੇਟ ਬਿਲਕੁਲ ਠੀਕ ਹੈਗਾ। ਲੇਕਿਨ ਰੇਟ ਠੀਕ ਨੂੰ ਇਕੱਲੇ ਨੂੰ ਅਸੀਂ ਕੀ ਕਰਾਂਗੇ, ਉਹਦੇ ਵਿੱਚ ਆ ਵਾ ਕੇ ਖਾਦਾਂ ਬਹੁਤ ਮਹਿੰਗੀਆਂ ਕਰ ਦਿੱਤੀਆਂ। ਠੀਕ ਆ ਜੀ, ਖਾਦਾਂ ਮਹਿੰਗੀਆਂ ਕਰ ਦਿੱਤੀਆਂ ਵਾ, ਇਹਦੀ ਵਜ੍ਹਾ ਤੋਂ ਕੋਈ ਐਡਾ ਮਤਲਬ ਬਰਾਬਰ ਜੇ ਤੇ ਕੰਮ ਰਹਿੰਦਾ ਹੈਗਾ ਵਾ। ਅੱਛਾ, ਮਤਲਬ ਤੁਸੀਂ ਕਹਿਣਾ ਇਹ ਚਾਹ ਰਹੇ ਹੋ ਕਿ ਜਿਹੜੀ ਇਹ ਤੁਹਾਡੀ ਜਿਹੜੀ ਫਸਲ ਦੀ ਲਾਗਤ ਹੈ ਉਹ ਪਹਿਲੇ ਨਾਲ ਜ਼ਿਆਦਾ ਵੱਧ ਗਈ ਹੈ, ਤੇ ਪਹਿਲੇ ਜਿਹੜੀ ਗਵਰਨਮੈਂਟ ਦੇ ਵਿੱਚ ਤੇ ਇਸ ਗਵਰਨਮੈਂਟ ਦੇ ਵਿੱਚ ਜਿਹੜਾ ਖਾਦਾਂ ਦਾ ਫਰਕ ਹੈ ਉਹ ਕਿੰਨਾ ਕੁ ਫਰਕ ਹੈ? ਜਿਹੜੀ ਨੂਨ ਲੀਗ ਦੀ ਗਵਰਨਮੈਂਟ ਦੇ ਵਿੱਚ ਯੂਰੀਆ ਦੀ ਕੀ ਕੀਮਤ ਸੀ ਜਾਂ ਡੀਏਪੀ ਦੀ, ਤੇ ਹੁਣ ਉਹ ਤੁਹਾਨੂੰ ਖਾਦਾਂ ਕਿਹੜੇ ਭਾਅ ਨਾਲ ਮਿਲ ਰਹੀਆਂ ਨੇ? ਖਾਦਾਂ ਸਾਨੂੰ ਕਾਫੀ ਫਰਕ ਆ। ਨੂਨ ਲੀਗ ਦੇ ਦੌਰ 'ਚ ਖਾਦ ਸਸਤੀ ਹੈਗੀ ਸੀ। ਅੱਛਾ, ਲੇਕਿਨ ਫਸਲ ਨੂੰ ਵੀ ਕੋਈ ਏਡਾ ਨਹੀਂ ਸੀ ਪੁੱਛਦਾ, ਫਸਲ ਦਾ ਵੀ ਏਡਾ ਰੇਟ ਕੋਈ ਨਹੀਂ ਸੀ ਹੈਗਾ। ਸਹੀ, ਮਤਲਬ ਕਿ ਉਹਦੇ ਵਿੱਚ ਜ਼ਿਆਦਾ ਜਿਹੜੇ ਕਿਸਾਨ ਸੀ ਉਹ ਖੁਸ਼ਹਾਲ ਨਹੀਂ ਸੀ ਹੈ, ਉਹਨਾਂ ਦੇ ਮਤਲਬ ਅਖਰਾਜਾਤ ਤੇ ਆਮਦਨ ਜਿਹੜੀ ਸੀ ਉਹ ਤਕਰੀਬਨ ਬਰਾਬਰ ਹੀ ਹੋ ਜਾਂਦੀ, ਉਹਨਾਂ ਨੂੰ ਕੋਈ ਬਚਤ ਐਡੀ ਖਾਸ ਨਹੀਂ ਸੀ ਹੈ। ਅੱਛਾ, ਮੈਨੂੰ ਇਹ ਤੁਸੀਂ ਦੱਸੋ ਕਿ ਜਿਹੜੇ ਇਲਾਕੇ ਦੇ ਵਿੱਚ ਅਸੀਂ ਬੈਠੇ ਇਸਲਾਮ ਨਗਰ ਦੇ ਵਿੱਚ, ਇੱਥੇ ਤੇ ਨਹਿਰੀ ਨਿਜ਼ਾਮ ਹੈ, ਤੇ ਇਸ ਤੋਂ ਇਲਾਵਾ ਜਿਹੜਾ ਵਾ ਕੋਈ ਦੂਸਰੇ ਤਰੀਕੇ ਨਾਲ ਜ਼ਰਾਏ ਨਾਲ ਵੀ ਤੁਸੀਂ ਜਿਹੜਾ ਫਸਲਾਂ ਨੂੰ ਪਾਣੀ ਲਾਉਂਦੇ ਹੋ? ਬਿਲਕੁਲ, ਨਹਿਰੀ ਨਿਜ਼ਾਮ ਵੀ ਹੈਗਾ, ਨਹਿਰ ਦੀ ਵਾਰੀ ਵੀ ਹੈਗੀ, ਨਹਿਰ ਦਾ ਪਾਣੀ ਵੀ ਹੈਗਾ, ਲੇਕਿਨ ਉਹਦੇ ਨਾਲ ਨਹੀਂ ਸਰਦਾ ਹੈਗਾ। ਅੱਛਾ, ਆਪਣਾ ਟਿਊਬਵੈਲ ਫਿਰ ਚਲਾਉਂਦੇ ਹੋ? ਬਿਲਕੁਲ। ਤੇ ਟਿਊਬਵੈਲ ਤੇ ਮੇਰੇ ਖਿਆਲ 'ਚ ਬਿਜਲੀ ਵਾਲਾ ਤੇ ਘੱਟ ਹੀ ਇੱਕਾ ਦੁੱਕਾ ਨੇ, ਤੇ ਜ਼ਿਆਦਾ ਫਿਰ ਫੀਟਰ ਇੰਜਨ ਵਾਲਾ ਟਿਊਬਵੈਲ ਹੈ? ਬਿਲਕੁਲ, ਫੀਟਰ ਇੰਜਨ ਵਾਲਾ ਟਿਊਬਵੈਲ ਆ। ਅੱਛਾ ਜੀ। ਤੇ ਉਹਦਾ ਵੀ ਮੈਂ ਇਹ ਕਹਿਣਾ ਚਾਹਾਂਗਾ ਕਿ ਬਿਜਲੀ ਦੇ 2-4 ਬੋਰ ਨੇ ਪਿੰਡ ਦੇ ਵਿੱਚ। ਸਹੀ। ਬਾਕੀ ਸਾਰਾ ਪਿੰਡ ਜਿਹੜਾ ਹੈਗਾ ਵਾ ਫੀਟਰਾਂ ਦੇ ਉੱਤੇ ਆ। ਠੀਕ। ਤੇ ਡੀਜ਼ਲ ਮਹਿੰਗਾ ਹੋਣ ਕਰਕੇ ਉਹ ਬਹੁਤ ਮੁਸ਼ਕਲ ਹੋਇਆ ਪਿਆ। ਮਤਲਬ ਕਿ ਜਦੋਂ ਵੀ ਕੋਈ ਪੈਟਰੋਲੀਅਮ ਮਸਨੂਆਤ ਜਿਹੜੀ ਮਹਿੰਗੀਆਂ ਹੁੰਦੀਆਂ ਨੇ ਉਹਨਾਂ ਦਾ ਦੂਸਰੇ ਤਬਕਿਆਂ ਨਾਲ ਤੇ ਜਿਹੜਾ ਅਸਰ ਪੈਂਦਾ ਹੀ ਪੈਂਦਾ, ਉਹਦੇ ਨਾਲ ਕਿਸਾਨ ਵੀ ਜਿਹੜਾ ਮੁਤਾਸਰ ਹੁੰਦਾ। ਕਿਸਾਨ ਤੇ ਬਹੁਤ ਮੁਤਾਸਰ ਹੁੰਦਾ ਨਾ ਜੀ। ਸਹੀ। ਕਿਸਾਨ ਸਭ ਤੋਂ ਜ਼ਿਆਦਾ ਛੋਟਾ ਜ਼ਿਮੀਂਦਾਰ ਜਿਹੜਾ ਵਾ, ਕਿਸਾਨ ਛੋਟਾ ਵਾ, ਉਹ ਹੈਗਾ ਹੀ ਡੀਜ਼ਲ ਦੇ ਉੱਤੇ ਆ, ਤੇ ਉਹ ਤੇ ਬਹੁਤ ਮੁਤਾਸਰ ਹੁੰਦਾ ਵਾ। ਉਹਦੇ ਨਾਲ ਤੁਹਾਡੀ ਵਹਾਈ ਵੀ ਵੱਧ ਜਾਂਦੀ, ਫਿਰ ਵਹਾਈ ਵੱਧਦੀ ਆ ਤੇ ਡੀਜ਼ਲ ਵੱਧਦਾ ਵਾ, ਜਿਹੜਾ ਆਪਣਾ ਫਸਲ ਭਰਨੀ ਹੁੰਦੀ ਸਾਰਾ ਨਹਿਰ ਤੇ ਨਹੀਂ ਨਾ ਮਤਲਬ ਬੰਦਾ ਭਰ ਸਕਦਾ। ਵਹਾਈ ਵੱਧਦੀ ਆ, ਡੀਜ਼ਲ ਵੱਧਦਾ, ਉਹਦੇ ਨਾਲ ਜਿਹੜਾ ਵਾ ਬੋਰ ਚਲਾਉਣ ਹੁੰਦਾ ਵਾ, ਬੋਰ ਚਲਾਉਣਾ ਹੁੰਦਾ ਵਾ। ਤੇ ਦੂਸਰਾ ਜਿਹੜੀ ਮੌਜੂਦਾ ਗਵਰਨਮੈਂਟ ਆ ਇਹ ਦਾਅਵੇ ਕਰ ਰਹੀ ਹੈ ਕਿ ਜੀ ਅਸੀਂ ਜਿਹੜਾ ਵਾ ਕਿਸਾਨਾਂ ਨੂੰ ਹੁਣ ਸਬਸਿਡੀ ਦੇ ਰਹੇ ਆ, ਤੇ ਇਹਨਾਂ ਵਾਸਤੇ ਉਹਨਾਂ ਨੇ ਇੱਕ ਪੈਕੇਜ ਲਾਂਚ ਕੀਤਾ ਕਿ ਕਿਸਾਨ ਕਾਰਡ ਜਿਹੜਾ ਵਾ, ਉਹ ਕਿਸਾਨ ਕਾਰਡ ਦਾ ਕਿਸਾਨਾਂ ਨੂੰ ਕੀ ਫਾਇਦੇ ਨੇ, ਤੇ ਆਇਆ ਕਿ ਤੁਸੀਂ ਆਪਣਾ ਕਿਸਾਨ ਕਾਰਡ ਬਣਵਾ ਲਿਆ ਵਾ ਜਾਂ ਪਿੰਡ ਦੇ ਵਿੱਚ ਤੁਹਾਡੇ ਕੋਲ ਕਿਸਾਨ ਕਾਰਡ ਬਣ ਰਹੇ ਨੇ ਜਾਂ ਬਣਨ ਵਾਲੇ ਨੇ, ਤੇ ਉਹਦੇ ਬਾਰੇ 'ਚ ਤੁਸੀਂ ਕੀ ਕਹਿਣਾ ਚਾਹੋਗੇ? ਸਬਸਿਡੀਆਂ ਗਵਰਨਮੈਂਟ ਵਾਕਿਆ ਹੀ ਦੇ ਰਹੀ ਹੈ, ਇਹਦੇ 'ਚ ਸ਼ੱਕ ਕੋਈ ਨਹੀਂ ਹੈਗਾ। ਕਿਸਾਨ ਕਾਰਡ ਵੀ ਬਣਾ ਰਹੀ ਆ, ਮੇਰਾ ਆਪਣਾ ਵੀ ਬਣ ਗਿਆ, ਲੇਕਿਨ ਉਹ ਬਹੁਤ ਲੰਮਾ ਪ੍ਰੋਸੀਜਰ ਆ। ਮਤਲਬ ਡਾਇਰੈਕਟ ਉਹਦਾ ਉਹ ਵੀ ਏਡੀ ਛੇਤੀ ਜ਼ਿਮੀਂਦਾਰ ਨੂੰ ਉਹਦੇ ਪੈਸੇ ਹੀ ਨਹੀਂ ਮਿਲਦੇ ਹੈਗੇ। ਅੱਛਾ। ਹਾਂਜੀ, ਮੈਂ ਮਹੀਨਾ ਤਕਰੀਬਨ 15 ਦਿਨ ਹੋ ਗਏ ਮੈਸੇਜ ਕੀਤੇ, ਅਜੇ ਤੱਕ ਉਹਨਾਂ ਨੇ ਮਤਲਬ
ਮੈਸੇਜ ਵਾਪਸੀ ਮੈਸੇਜ ਨਹੀਂ ਆਏ ਹੈਗੇ। ਉਹ ਵੀ ਇੱਕ ਨਾਂ ਦੀ ਹੱਦ ਤੱਕ ਆ ਸਬਸਿਡੀ ਦੇ ਰਹੇ ਆ, ਢੇਰ ਸਾਰੇ ਸ਼ਹਿਰ ਦੇ ਚੱਕਰ ਮਾਰਨੇ ਪੈਂਦੇ ਆ, ਠੀਕ ਆ ਨਾ। ਜ਼ਰਾਤ ਅਫੀਸਰ ਜਾਂ ਮਹਿਕਮਾ ਜ਼ਰਾਤ ਵਿੱਚ ਜਾਂਦੇ ਹੋ, ਉਹ ਤਾਮਨ ਕਰਦੇ ਆ, ਗਵਰਨਮੈਂਟ ਨਹੀਂ ਜਿਹੜਾ ਤਾਮਨ ਕਰ ਰਹੀ। ਮਤਲਬ ਕਹਿਣ ਦਾ ਮਤਲਬ ਹੈ ਕਿ ਜਿਹੜੀ ਐਸ ਗਵਰਨਮੈਂਟ ਦੇ ਵਿੱਚ ਜਿਹੜਾ ਮਹਿਕਮਾ ਜ਼ਰਾਤ ਵਾਲੇ ਨੇ ਉਹ ਹੁਣ ਕਿਸਾਨਾਂ ਨਾਲ ਰਾਬਤੇ ਜਾਂ ਡਾਇਰੈਕਟ ਉਹਨਾਂ ਦਾ ਮੇਲ ਜੋਲ ਜਿਹੜਾ ਪਹਿਲੇ ਦੀ ਨਿਸਬਤ ਜ਼ਿਆਦਾ ਬਿਹਤਰ ਹੈ। ਦੋਸਤਾਨਾ ਮਾਹੌਲ ਆ ਮਹਿਕਮਾ ਜ਼ਰਾਤ ਦਾ ਤੇ ਜ਼ਿਮੀਂਦਾਰ ਦਾ, ਦੋਸਤਾਨਾ ਮਾਹੌਲ ਆ, ਉਹ ਗੱਲ ਸੁਣਦੇ ਆ। ਸਹੀ, ਠੀਕ ਆ ਜੀ। ਲੇਕਿਨ ਗਵਰਨਮੈਂਟ ਵੱਲੋਂ ਕੋਈ ਏਡਾ ਗੱਲ ਨਹੀਂ ਹੈ, ਖਾਲੀ ਸਿਰਫ ਇੱਕ ਮੈਸੇਜ ਦੀ ਹੱਦ ਤੱਕ ਆ, ਇੱਕ ਖਬਰ ਦੀ ਹੱਦ ਤੱਕ ਆ। ਸਹੀ। ਤੇ ਆਵੇ ਭਾਈ ਇਹ ਦੱਸੋ ਕਿ ਜਿਹੜੀ ਆਪਣਾ ਤੁਹਾਨੂੰ ਜਿਹੜਾ ਬੀਜ ਤੇ ਜਾਂ ਆਪਣਾ ਸਪਰੇਅ ਆ ਉਹ ਮਾਕੂਲ ਰੇਟ ਤੇ ਮਿਲ ਰਹੀ ਹੈ ਜਾਂ ਉਹਨਾਂ ਦੀ ਕੀਮਤਾਂ ਦੇ ਵਿੱਚ ਇਜ਼ਾਫਾ ਹੋਇਆ? ਇੱਕ ਨੰਬਰ। ਦੂਸਰਾ ਨੰਬਰ ਇਹ ਦੱਸੋ ਕਿ ਜਿਹੜਾ ਬੀਜ ਦੀ ਜਿਹੜੀ ਕੁਆਲਿਟੀ ਜਾਂ ਸਪਰੇਅ ਦੀ ਜਿਹੜੀ ਕੁਆਲਿਟੀ ਆ ਉਹ ਕੁਝ ਬਿਹਤਰ ਆ? ਕੋਈ ਬਾਅਦ ਕਿਸਾਨ ਇਹ ਸ਼ਿਕਾਇਤ ਕਰਦੇ ਨੇ ਕਿ ਜੀ ਜਿਹੜੀ ਸਪਰੇਅ ਆ ਰਹੀ ਆ ਉਹ ਸਪਰੇਅ ਉਹਦਾ ਜਿਹੜਾ ਜ਼ਹਿਰ ਆ ਉਹ ਕੀੜਿਆਂ ਦੇ ਉੱਤੇ ਜਿਹੜਾ ਕੋਈ ਖਾਸ ਅਸਰ ਨਹੀਂ ਕਰਦਾ, ਤੇ ਉਹਦੇ ਵਾਰੀ ਸਾਨੂੰ ਜਿਹੜਾ ਨਾ 2-2 ਜਾਂ 3-3 ਵਾਰੀ ਸਪਰੇਅ ਕਰਨੀ ਪੈਂਦੀ ਆ। ਇਸ ਗੱਲ ਵਿੱਚ ਕਿੰਨੀ ਕੁ ਸਦਾਕਤ ਆ? ਇਸ ਗੱਲ 'ਚ ਸਦਾਕਤ ਇਹ ਆ ਕਿ ਚੰਗੀ ਕੰਪਨੀ ਦੀ ਲੈ ਲਓਗੇ ਕੋਈ ਜਰਾ ਉਹ ਬਿਹਤਰ ਲੱਭ ਜਾਂਦੀ ਆ। ਤੇ ਉਹਦੀ ਫਿਰ ਕੀਮਤ ਦੇ ਵਿੱਚ ਵੀ ਫਰਕ ਆ? ਉਹਦੀ ਕੀਮਤ ਜ਼ਿਆਦਾ ਹੋਏਗੀ। ਅੱਛਾ। B ਗ੍ਰੇਡ C ਗ੍ਰੇਡ ਮੱਠੀ ਕੰਪਨੀ ਦੀ ਦਵਾ ਲਓਗੇ ਤੇ ਉਹਦੇ ਨਾਲ ਆ ਕਿ ਜਿੱਥੇ ਉਹ ਚੰਗੀ ਕੰਪਨੀ ਦੀ ਇੱਕ ਕਰੀ ਦੀ ਆ, ਇਹ 2 ਕਰਨੀਆਂ ਪੈ ਜਾਂਦੀਆਂ, ਤੇ ਬਾਕੀ 2 ਨੰਬਰ ਵੀ ਆ ਜਾਂਦੀਆਂ, 2 ਨੰਬਰ ਵੀ ਆ ਜਾਂਦੀਆਂ। ਲੇਕਿਨ ਉਹ ਜ਼ਿਮੀਂਦਾਰ ਤੇ ਏਡੀ ਛੇਤੀ ਜੱਜਮੈਂਟ ਨਹੀਂ ਨਾ ਕਰ ਸਕਦਾ ਕਿ ਇਹ 2 ਨੰਬਰ ਆ ਜਾਂ 1 ਨੰਬਰ। ਆਵਲ ਭਾਈ ਆ ਸਾਹਮਣੇ ਮਗਰ ਕੈਮਰਾਮੈਨ ਜਿਹੜਾ ਮੇਰਾ ਦਿਖਾ ਸਕੇ, ਤੁਸੀਂ ਕਮਾਦ ਵੀ ਮਾਸ਼ਾਅੱਲਾ ਬੀਜਿਆ ਵਾ, ਇੱਧਰ ਵੀ ਆ, ਉੱਧਰ ਵੀ ਅੱਗੇ ਪਿੱਛੇ ਲਾਇਆ ਵਾ ਜੀ। ਤੇ ਇਹ ਜਿਹੜਾ ਕਮਾਦ ਜਿਹੜਾ ਵਾ ਇਹ ਮੁਸਲਿਮ ਲੀਗ ਨੂਨ ਦੀ ਜਿਹੜੀ ਆਪਣਾ ਸਾਬਕਾ ਗਵਰਨਮੈਂਟ ਸੀ ਤੇ ਆ ਹੁਣ ਤਰੀਕ ਇਨਸਾਫ ਦੀ ਜਿਹੜੀ ਮੌਜੂਦਾ ਜਿਹੜੇ 3 ਸਾਲ ਆਪਣਾ ਗੁਜ਼ਰੇ ਨੇ, ਇਹਨਾਂ 3 ਸਾਲਾਂ ਦੇ ਵਿੱਚ ਕਮਾਦ ਦੇ ਰੇਟ ਦੇ ਵਿੱਚ ਕੀ ਫਰਕ ਆਇਆ ਵਾ? ਤੇ ਹੁਣ ਕਿਸਾਨਾਂ ਨੂੰ ਜਿਹੜੀ ਪੇਮੈਂਟ ਉਹ ਸਹੀ ਤਰੀਕੇ ਨਾਲ ਮਿਲਦੀ ਆ ਕਿ ਹਜੇ ਵੀ ਕਿਸਾਨ ਜਿਹੜੇ ਨੇ ਕਿ ਉਹ ਮਿੱਲਾਂ ਦੇ ਹੀ ਚੱਕਰ ਆਪਣਾ ਕੱਟਦੇ ਨੇ? ਇਹ ਨੂਨ ਲੀਗ ਦੇ ਦੌਰ ਦੇ ਵਿੱਚ ਇਹ ਗੱਲ ਹੈਗੀ ਸੀ ਕਿ ਕਮਾਦ ਨੂੰ ਨਹੀਂ ਸੀ ਏਡਾ ਪੁੱਛਿਆ, ਕਮਾਦ ਦੀ ਏਡੀ ਮਾਰਕੀਟ ਨਹੀਂ ਸੀ ਹੈਗੀ। ਤੇ ਅਲਹਮਦੁਲਿਲਾ ਜਦੋਂ ਦਾ PTI ਦਾ ਦੌਰ ਹੋ ਗਿਆ, ਕਮਾਦ ਦੀ ਫਸਲ ਨੂੰ ਵੇਖ ਲਈਏ, ਕਮਾਦ ਵੱਲੋਂ ਜ਼ਿਮੀਂਦਾਰ ਖੁਸ਼ ਵਾ ਤੇ ਗਵਰਨਮੈਂਟ ਦੇ ਮੁਤਮਿਨ ਆ। ਮਤਲਬ ਫੀ ਮਨ ਜਾਂ ਪਿੱਛੇ ਜਿਹੜਾ ਰੇਟ ਵੀ ਹੁਣ ਬਿਹਤਰ ਹੋ ਗਿਆ। ਉਹੀ ਮੈਂ ਗੱਲ ਕਰਨ ਡਿਆ ਨਾ ਕਿ ਰੇਟ ਜਿਹੜਾ ਵਾ ਕਾਫੀ ਬਿਹਤਰ ਹੋਇਆ। PTI ਦੀ ਗਵਰਨਮੈਂਟ ਦੇ ਵਿੱਚ ਕਮਾਦ ਦਾ ਰੇਟ ਕਾਫੀ ਬਿਹਤਰ ਹੋਇਆ, 200 ਤੋਂ ਲੈ ਕੇ 250 ਮਣ ਤੱਕ ਗਿਆ ਵਾ, ਤੇ ਜਿਹੜਾ ਠੀਕ ਆ, ਬਿਹਤਰੀਨ ਵਾ। ਦੂਸਰਾ ਵਾ ਭਾਈ ਆਸ ਪਾਸੇ ਆਪਣਾ ਮੈਂ ਦੇਖ ਰਿਹਾ ਕਿ ਬਤਾਊਆਂ ਦੀ ਜਿਹੜੀ ਹੈ ਨਾ ਆਪਣਾ ਫਸਲ, ਤੇ ਇਹ ਜਿਹੜਾ ਤੁਸੀਂ ਸਬਜ਼ੀ ਵੀ ਲਗਾਉਂਦੇ ਹੋ ਜੀ ਜੀ, ਤੇ ਤੁਹਾਡੇ ਜਿਹੜਾ ਆਪਣਾ ਇਸ ਇਲਾਕੇ 'ਚ ਕਿਹੜੀ ਜਿਹੜੀ ਸਬਜ਼ੀ ਆਪਣਾ ਕਾਸ਼ਤ ਕੀਤੀ ਜਾਂਦੀ ਹੈ? ਸਾਡੇ ਇਲਾਕੇ 'ਚ ਤਕਰੀਬਨ ਹਰ ਸਬਜ਼ੀ ਕਾਸ਼ਤ ਕੀਤੀ ਜਾਂਦੀ ਆ, ਆਲੂ ਤੋਂ ਸਿਵਾ ਹਰ ਸਬਜ਼ੀ ਕਾਸ਼ਤ ਕੀਤੀ ਜਾਂਦੀ ਹੈ। ਤੇ ਸਬਜ਼ੀਆਂ ਦੇ ਜਿਹੜੇ ਹੁਣ ਰੇਟ ਨੇ ਉਹ ਮੰਡੀ ਦੇ ਵਿੱਚ ਜਿਹੜਾ ਵਾ ਉਹਨਾਂ ਦੀ ਆਪਣਾ ਉਸੇ ਤਰ੍ਹਾਂ ਹੀ ਅਗਰ ਤਕਾਬਲੇ ਜ਼ਿਆਦਾ ਲਈਏ ਮੁਸਲਿਮ ਲੀਗ ਨੂਨ ਦਾ ਜਾਂ ਤਰੀਕੇ ਇਨਸਾਫ ਦਾ, ਉਹਦੇ ਵਿੱਚ ਵੀ ਤੁਹਾਨੂੰ ਕੋਈ ਬਿਹਤਰ ਆਪਣਾ ਕੀਮਤ ਮਿਲਣੀ ਸ਼ੁਰੂ ਹੋਈ ਆ ਜਾਂ ਉਸੇ ਤਰ੍ਹਾਂ ਹੀ ਹੈ? ਨਹੀਂ, ਉਹ ਪਤਾ ਕੀ ਗੱਲ ਆ, ਬੇਸ਼ੱਕ ਪਿਛਲੀ ਗਵਰਨਮੈਂਟ ਸੀ ਜਾਂ ਆਹ ਗਵਰਨਮੈਂਟ ਆ, ਸਹੀ, ਉਹ ਸਾਡੇ ਨਾਲ ਇਹ ਮਾੜਾ ਕੰਮ ਹੁੰਦਾ ਵਾ ਕਿ ਸਬਜ਼ੀ ਤੇ ਅਸੀਂ ਖਰਚਾ ਕਰਦੇ ਆ। ਅੱਛਾ, ਖਰਚਾ ਅਸੀਂ ਗਵਰਨਮੈਂਟ ਦੀ ਮਰਜ਼ੀ ਨਾਲ ਕਰਦੇ ਆ, ਤੇ ਜਿਹੜਾ ਹੈਗਾ ਵਾ ਜਦੋਂ ਲੈ ਕੇ ਜਾਣੇ ਮੰਡੀ, ਉਹਦੇ ਤੇ ਉਹ ਅਸੀਂ ਮੰਡੀ ਵਾਲਾ ਜਿਹੜਾ ਵਾ ਉਹਦੀ ਮਰਜ਼ੀ ਨਾਲ ਦੇਣ ਡਏ ਆ। ਠੀਕ ਆ, ਥੋੜੀ ਜਿਹਾ ਵੀ ਜ਼ਿਮੀਂਦਾਰ ਨੂੰ ਉਹਦਾ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ। ਤੇ ਮੀਡੀਆ ਵਾਲੇ ਜਿਹੜੇ ਉਹ ਜਰਾ ਜ਼ਿਆਦਾ ਸ਼ੋਰ ਪਾ ਦਿੰਦੇ ਆ ਕਿ ਟਮਾਟਰ ਦਾ ਆਹ ਰੇਟ ਚਲਾ ਗਿਆ ਵਾ, ਆਇਆ ਕਿ ਉਦੋਂ ਮੀਡੀਆ ਨਹੀਂ ਬੋਲਦਾ ਜਦੋਂ ਫਸਲ ਦਾ ਰੇਟ ਬਿਲਕੁਲ ਘੱਟ ਹੁੰਦਾ, ਜ਼ਿਮੀਂਦਾਰ ਇਹਨੂੰ ਨਹਿਰ 'ਚ ਰੋੜ ਕੇ ਆਉਂਦਾ ਜਾਂ ਮੰਡੀ ਸਿੱਟ ਕੇ ਆਉਂਦਾ, ਉਦੋਂ ਮੀਡੀਆ ਨਹੀਂ ਬੋਲਦਾ। ਉਹ ਦੋਵਾਂ ਗਵਰਨਮੈਂਟਾਂ 'ਚ ਉਹੀ ਹਿਸਾਬ ਆ, ਉਹ ਅਸੀਂ ਮਿਡਲਮੈਨ ਨੂੰ ਦੇ ਰਹੇ ਹਾਂ। ਹਾਂ ਭਾਈ, ਮੌਜੂਦਾ ਜਿਹੜੀ ਗਵਰਨਮੈਂਟ ਆਈ ਨਾ 3 ਸਾਲਾਂ ਦੇ ਵਿੱਚ ਮੇਰੇ ਖਿਆਲ 'ਚ ਅਸੀਂ ਤੇ ਕੋਈ ਖਬਰ ਅਸੀਂ ਨਾ ਵੇਖੀ ਆ, ਨਾ ਕੋਈ ਸੁਣੀ ਆ, ਨਾ ਕੋਈ ਪੜ੍ਹੀ ਆ ਕਿ ਮੌਜੂਦਾ ਗਵਰਨਮੈਂਟ ਦੇ ਵਿੱਚ ਕਿਸਾਨਾਂ ਨੇ ਕਿਸੇ ਆਪਣੀ ਫਸਲ ਨੂੰ ਕੋਈ ਅੱਗ ਲਾਈ ਹੋਏ ਜਾਂ ਉਹਨਾਂ ਨੇ ਜਾ ਕੇ ਆਪਣਾ ਨਹਿਰਾਂ 'ਚ ਸੁੱਟੀਆਂ ਹੋਣ, ਜਿਸ ਤਰ੍ਹਾਂ ਪਿਛਲੀ ਗਵਰਨਮੈਂਟ ਦੇ ਵਿੱਚ ਲੋਕੀ ਆਲੂ ਲੋਰ ਲੈ ਕੇ ਜਾ ਕੇ ਸੁੱਟ ਦਿੰਦੇ ਸੀ, ਜਾਂ ਇਸ ਤਰ੍ਹਾਂ ਦੂਸਰਾ ਜਿਹੜੇ ਚਾਵਲਾਂ ਦੇ ਵੀ ਕਈ ਆਪਣਾ ਪੀਪਲਜ਼ ਪਾਰਟੀ ਦੇ ਦੌਰ ਜਾਂ ਉਸ ਤੋਂ ਪਹਿਲੇ ਮੁਸ਼ਰਫ ਦੌਰ ਦੇ ਵਿੱਚ ਤੇ ਚਾਵਲ ਲੋਕੀ ਇਸੇ ਤਰ੍ਹਾਂ ਹੀ ਜਿਹੜੇ ਪਏ ਹੁੰਦੇ ਸੀ, ਨਹੀਂ ਸੀ ਕੋਈ ਵੀ ਖਰੀਦਦਾ। ਉਹ ਹੁਣ ਕੁਝ ਬਿਹਤਰ ਹੋਇਆ? ਬਿਲਕੁਲ ਬਿਹਤਰੀ ਹੋਈ ਆ, ਵਿਕ ਰਹੀ ਆ। ਦੂਸਰਾ ਭਾਈ ਇਹ ਦੱਸੋ ਕਿ ਜਿਸ ਟਾਈਮ ਤੁਸੀਂ ਆਪਣਾ ਗੰਦਮ ਉਗਾਉਂਦੇ ਹੋਏ ਆਪਣਾ ਚਾਵਲ ਦੀ ਫਸਲ ਮੂੰਜੀ ਵਗੈਰਾ ਹੁੰਦੀ ਹੈ, ਉਹਦਾ ਰੇਟ ਤੁਹਾਨੂੰ ਜਿਹੜਾ ਵਾ ਗਵਰਨਮੈਂਟ ਦਾ, ਜਿਸ ਤਰ੍ਹਾਂ ਪਿਛਲੀ ਵਾਰੀ ਆਪਣਾ ਕਣਕ ਦਾ ਜਿਹੜਾ ਰੇਟ ਸੀ 1900 ਰੁਪਏ ਸੀ, ਉਹ ਤੁਹਾਨੂੰ 1900 ਹੀ ਮਿਲਦਾ ਵਾ ਜਾਂ ਉਹਦੇ ਵਿੱਚ ਵੀ ਤੁਹਾਨੂੰ ਕੋਈ ਘੱਟ ਵੱਧ ਰੇਟ ਹੁੰਦੇ?
ਨਹੀਂ ਜੇ ਤੇ ਜ਼ਿਮੀਦਾਰ ਡਾਇਰੈਕਟ ਲੈ ਜੇ ਗੱਲਿਆਂ ਦੇ ਵਿੱਚ ਅੱਛਾ, ਫਿਰ ਤੇ ਗਵਰਨਮੈਂਟ ਦਾ ਰੇਟ ਹੀ ਮਿਲਦਾ ਅਗਰ ਗਵਰਨਮੈਂਟ ਤੁਹਾਡੇ ਕੋਲ ਡਾਇਰੈਕਟ ਖਰੀਦੇ, ਬਿਲਕੁਲ ਕਣਕ ਦੀ ਗੱਲ ਕਰ ਰਹੇ ਹਾਂ ਸਹੀ, ਤੇ ਉਹ ਸਾਨੂੰ ਜਿਹੜਾ ਗਵਰਨਮੈਂਟ ਦਾ ਰੇਟ ਆ ਬਿਲਕੁਲ ਉਹ ਹੀ ਮਿਲਦਾ। ਅੱਛਾ, ਤੇ ਜੇ ਇੱਥੇ ਵਪਾਰੀ ਨੂੰ ਦਈਏ ਹਾਂਜੀ, ਤੇ ਫਿਰ ਤੇ ਥੋੜਾ ਬਹੁਤਾ ਫਰਕ ਆਉਂਦਾ, ਫਿਰ ਤੇ ਜ਼ਾਹਰੀ ਗੱਲ ਆ ਕਿ ਘੱਟ ਕੇ ਲੈਣੀ ਹੁੰਦੀ ਉਹਨਾਂ ਨੇ। ਤੁਸੀਂ ਆਵੇ ਭਾਈ ਇਹ ਦੱਸੋ ਕਿ ਹੁਣ ਹਰ ਚੀਜ਼ ਦਾ ਤੁਸੀਂ ਸਾਨੂੰ ਪੂਰਾ ਆਪਣਾ ਜਿਹੜਾ ਨਾ ਕਾਸ਼ਤਕਾਰੀ ਦੇ ਬਾਰੇ ਤੁਸੀਂ ਸਾਨੂੰ ਦੱਸਿਆ ਹੈ ਕਿ ਗਵਰਨਮੈਂਟ ਕੋਲ ਆਪਣਾ ਗਵਰਨਮੈਂਟ ਨੂੰ ਤੁਸੀਂ ਗਵਰਨਮੈਂਟ ਅੱਗੇ ਕੀ ਤੁਸੀਂ ਆਪਣਾ ਅਰਦਾਸ ਜਾਂ ਕੋਈ ਆਪਣੇ ਐਸੀ ਖੁਆਇਸ਼ਾਤ ਜਿਹਦੀ ਵਜ੍ਹਾ ਤੋਂ ਕਿ ਜ਼ਿਮੀਂਦਾਰਾਂ ਨੂੰ ਜ਼ਿਆਦਾ ਫਰੋਗ ਮਿਲੇ, ਕਿਉਂਕਿ ਪਾਕਿਸਤਾਨ ਦੀ ਜਿਹੜੀ ਅਕਸਰੀਅਤ ਦੀ ਜਿਹੜੀ ਆਬਾਦੀ ਹੈ ਉਹਦਾ ਗੁਜ਼ਰ ਬਸਰ ਜਿਹੜਾ ਜ਼ਰਾਅਤ ਦੇ ਉੱਤੇ ਹੈ, ਤੇ ਆਮ ਲਫ਼ਜ਼ਾਂ ਦੇ ਵਿੱਚ ਇਹ ਕਿਹਾ ਜਾਂਦਾ ਵਾ ਕਿ ਜਿਹੜੀ ਹੈ ਨਾ ਸਾਡੀ ਜ਼ਰਾਅਤ ਜਿਹੜੀ ਹੈ ਨਾ ਉਹ ਸਾਡੀ ਮੈਸ਼ਤ ਦੀ ਜਿਹੜੀ ਨਾ ਰੀੜ੍ਹ ਦੀ ਹੱਡੀ ਦੀ ਹੈਸੀਅਤ ਰੱਖਦੀ ਆ, ਤੇ ਕੋਈ ਐਸੀ ਕੋਈ ਤਜਾਵੀਜ਼ ਜਿਹੜੀ ਤੁਸੀਂ ਗਵਰਨਮੈਂਟ ਨੂੰ ਦੇਣਾ ਚਾਹੋ ਜਿਹਦੇ ਤੋਂ ਕਿਸਾਨ ਨੂੰ ਕੋਈ ਫਾਇਦਾ ਹੋ ਸਕੇ। ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਗਵਰਨਮੈਂਟ ਦੀ ਮਿਹਰਬਾਨੀ ਆ ਕਿ ਜਿਹੜਾ ਡੀਜ਼ਲ ਵੱਲੋਂ ਇੱਕ ਨੰਬਰ ਤੇ ਡੀਜ਼ਲ ਹੋ ਗਿਆ, ਦੂਸਰੇ ਨੰਬਰ ਤੇ ਬਿਜਲੀ ਹੋ ਗਈ, ਹਾਂਜੀ, ਤੀਸਰੇ ਨੰਬਰ ਤੇ ਖਾਦਾਂ ਹੋ ਗਈਆਂ, ਸਹੀ, ਇਹ ਨਾਲੋਂ ਥੋੜਾ ਜਿਹਾ ਨਹੀਂ ਕਾਫੀ ਸਾਰਾ ਹੱਥ ਹੌਲਾ ਰੱਖੇ। ਬਿਜਲੀ ਵੀ ਤਾਂ ਵਧ ਰਹੀ ਆ, ਬੇਸ਼ੱਕ ਜਿਹੜੇ ਜ਼ਿਮੀਂਦਾਰ ਦਾ ਟੂਬਲ ਬਿਜਲੀ ਤੇ ਆ ਉਹਨੂੰ ਵੀ ਮਸਲਾ ਬਣ ਰਿਹਾ, ਤੇ ਡੀਜ਼ਲ ਵੱਲੋਂ ਜਿਹੜਾ ਅੱਗੇ ਉਹਨੇ ਦੱਸਿਆ ਛੋਟਾ ਜ਼ਿਮੀਂਦਾਰ ਆ ਉਹਦਾ ਜਿਹੜਾ ਇਨਸਹਾਰ ਹੈਗਾ ਉਹ ਬਿਜਲੀ ਡੀਜ਼ਲ ਤੇ ਹੀ ਆ, ਹੀਟਰ ਇੰਜਣਾਂ ਤੇ ਆ। ਤੇ ਤੀਸਰੇ ਨੰਬਰ ਤੇ ਖਾਦ ਜਿਹੜੀ ਆ ਨਾ, ਬੇਸ਼ੱਕ ਫਸਲ ਦਾ ਰੇਟ ਜ਼ਿਆਦਾ ਵਾ ਲੇਕਿਨ ਖਾਦ ਦਾ ਵੀ ਰੇਟ ਜ਼ਿਆਦਾ ਵਾ, ਮਹਿੰਗਾਈ ਵੀ ਜ਼ਿਆਦਾ ਹੈਗੀ ਆ, ਫਿਰ ਬੀਜ ਦਾ ਵੀ ਜ਼ਿਆਦਾ ਹੋਏਗਾ, ਫਿਰ ਵਹਾਈ ਵੀ ਜ਼ਿਆਦਾ ਦੇਣੀ ਪਏਗੀ, ਇਹ ਗੱਲ ਹੈਗੀ। ਬਹੁਤ ਸ਼ੁਕਰੀਆ। ਇਸ ਟਾਈਮ ਸਾਡੇ ਨਾਲ ਮੌਜੂਦ ਸੀ ਚੌਧਰੀ ਆਬਦ ਜੱਟ ਰਿਆੜ ਸਾਹਿਬ, ਤੇ ਉਹਨਾਂ ਨੇ ਆਪਣਾ ਇੱਕ ਸਾਨੂੰ ਮੁਕੰਮਲ ਜਿਹੜਾ ਵਾ ਕਾਸ਼ਤਕਾਰੀ ਦੇ ਉੱਤੇ ਸਾਨੂੰ ਤਫਸੀਲ ਦੇ ਉੱਤੇ ਉਹਨੇ ਰੋਸ਼ਨੀ ਪਾਈ ਹੈ। ਤੇ ਬਹੁਤ ਸੰਫੀਦਰ ਰਹਿਮਾਨ ਨੂੰ ਅੱਜ ਦੇ ਇਸ ਪ੍ਰੋਗਰਾਮ ਤੋਂ ਇਜਾਜ਼ਤ ਦਿਓ ਤੇ ਬਹੁਤ ਸ਼ੁਕਰੀਆ ਜੀ।